बिस्मिल्लाहिर्रहमानिर्रहीम। सलाम, नमस्ते, सत श्री अकाल दोस्तों, की हाल है? ठीक हो जनाब? मैं सब तो जोड़ा पहला व्लॉग किया ना वो हीटन पार्क इत्थे एक बाग है उस ते थोड़े जे हिस्से दा मैं तुहानू मंजर विखाया। ते अज मैं ਉਹਦੇ ਅੰਦਰ ਤੁਹਾਨੂੰ ਲੈ ਕੇ ਆਇਆ। ਇਹ ਚੂँਕਿ ਬਹੁਤ ਹੀ ਬੜਾ ਪਾਰਕ ਹੈ, 600 ਏਕੜ ਤੇ ਮੁਸ਼ਤਮਿਲ ਹੈ, ਅਤੇ ਮੈਂ ਮੁਖਤਲਿਫ ਪਾਰਟਸ ਕਰਕੇ ਤੁਹਾਨੂੰ ਮੈਂ ਵਿਖਾ ਸਕਦਾ ਅਤੇ ਤੁਸੀਂ ਇੰਜੋਏ ਕਰ ਸਕੋ। ਇਟ ਇਜ਼ ਸੋ ਬਿਊਟੀਫੁਲ, ਬਹੁਤ ਸੋਹਣਾ, ਬਹੁਤ ਸੋਹਣਾ। ਆ ਜਨਾਬ ਇਸ ਦਾ ਕੋਈ ਪੁਰਾਣੇ ਦੌਰ ਦੇ ਵਿੱਚ ਕੋਈ ਅਸਤਬਲ ਹੁੰਦਾ, ਹੁਣ ਇੱਥੇ ਇਹਦੇ ਵਿੱਚ ਹੀ ਇੱਕ ਛੋਟਾ ਜਿਹਾ ਜ਼ੂ ਬਣਾਏ ਨੇ ਅਤੇ ਇੱਕ ਇਹਦੇ 'ਚ ਕੰਟੀਨ ਬਣਾਈ ਨੇ। ਉੱਥੋਂ ਤੁਸੀਂ ਕੋਈ ਸਨੈਕਸ, ਕੋਈ ਕੋਲਡ ਡਰਿੰਕ, ਕੋਈ ਕਾਫੀ ਸ਼ਾਫੀ ਲੈ ਕੇ ਇੱਥੇ ਬਹਿ ਕੇ ਧੁੱਪ ਇੰਜੋਏ ਕਰ ਸਕਦੇ ਹੋ ਅਤੇ ਆਪਣਾ ਜਨਾਬ ਕੋਈ ਮੂੰਹ ਦਾ ਜ਼ਾਇਕਾ ਵੀ ਬਦਲ ਸਕਦੇ ਹੋ। ਇਸ ਬੰਦੇ ਕੋਲ ਮੈਂ ਪੁੱਛਿਆ ਕਿ ਵੀ ਅੱਜ ਓਪਨ ਹੈ ਜਾਂ ਹੋ ਸਕਿਆ ਟਾਈਮ ਓਵਰ ਹੋ ਗਿਆ, ਬੰਦ ਹੈ। ਇਹ ਜਨਾਬ 17ਵੀਂ ਸਦੀ ਦੇ ਵਿੱਚ ਇੱਕ ਫੈਮਿਲੀ ਇੱਥੇ ਹਾਲੈਂਡ ਫੈਮਿਲੀ 15ਵੀਂ ਸਦੀ ਤੋਂ ਇਹ ਉਹਨਾਂ ਦਾ ਫਾਰਮ ਇੱਕ ਮਤਲਬ ਐਸਟੇਟ ਹੈ ਉਹਨਾਂ ਦੀ, ਜਿਨ੍ਹਾਂ ਦੇ ਹੀਟਨ ਐਸਟੇਟ, ਅਤੇ ਉਹ ਹਾਲੈਂਡ ਫੈਮਿਲੀ ਜਿਹੜੀ ਹੈ ਉਹ ਇਹਦੀ ਓਨਰ ਹੋਈ। ਅਤੇ ਉਹਨਾਂ ਜਨਾਬ 17ਵੀਂ ਸਦੀ ਦੇ ਵਿੱਚ ਇੱਥੇ ਇੱਕ ਬਿਲਡਿੰਗ ਬਣਵਾਈ, ਘਰ ਯਾਨੀ ਉਹਨਾਂ ਦਾ ਘਰ ਹੈ। ਬਾਕੀ ਜਿਹੜੀ ਲੈਂਡਸਕੇਪਿੰਗ ਉਹਨਾਂ ਨੇ ਕਰਵਾਈ ਅਤੇ ਇੱਥੇ ਬੜੀ ਸੋਸ਼ਲ ਗੈਦਰਿੰਗ ਉਹਨਾਂ ਦੀ ਹੁੰਦੀ, ਅਤੇ ਜਿਵੇਂ ਨੋਬਿਲਿਟੀ ਨਵਾਬ ਲੋਕ ਰਹਿੰਦੇ ਨੇ ਉਂਝ ਇੱਥੇ ਘੋੜੇ ਅਤੇ ਕੁੱਤਿਆਂ ਦੀਆਂ ਰੇਸਾਂ ਅਤੇ ਜਿਹੜੇ ਹੋਰ ਜੋ ਵੀ ਸ਼ੁਗਲ ਸ਼ਗਾਲ ਜਿਹੜੇ ਨੇ ਜੋ ਇੱਥੇ ਸਾਰੇ ਹੁੰਦੇ। ਇਹ ਫਿਰ ਬਾਅਦ ਵਿੱਚ ਟੇਕ ਓਵਰ ਕਰ ਲਈ, ਕੋਈ ਡੀਲ ਹੋ ਗਈ ਉਹਨਾਂ ਦੀ ਇੱਥੇ ਦੀ ਮਿਊਨਸਪਲ ਕਾਰਪੋਰੇਸ਼ਨ ਦੇ ਨਾਲ, ਅਤੇ ਹੁਣ ਇਹ ਕਾਰਪੋਰੇਸ਼ਨ ਜਿਹੜੀ ਹੈ ਉਹ ਓਨ ਕਰਦੀ ਹੈ ਅਤੇ ਉਹ ਹੀ ਚਲਾਉਂਦੀ ਹੈ। ਔਰ ਇਹ ਓਪਨ ਹੈ ਫਾਰ ਪਬਲਿਕ, ਫਰੀ, ਮਤਲਬ ਪੂਰਾ ਸਾਲ ਹੀ ਇਹ ਖੁੱਲ੍ਹਾ ਰਹਿੰਦਾ ਸਵਾਏ ਚੰਦ ਦਿਨ ਕ੍ਰਿਸਮਸ ਤੇ ਗਾਲਬਨ। ਔਰ ਇਹ 600 ਏਕੜ ਜਨਾਬ ਦੀ ਜਗ੍ਹਾ, ਇਹਦੇ ਵਿੱਚ ਜਿਹੜੇ ਬਣੇ ਨਾ ਜੀ ਜੋਗਿੰਗ ਟਰੈਕ, ਉਸ 'ਤੇ ਅਗਰ ਇੱਕ ਵਾਰੀ ਬੰਦਾ ਦੌੜੇ ਤਾਂ ਉਹ 5 ਮੀਲ ਦਾ ਸਫ਼ਰ ਬਣ ਜਾਂਦਾ ਜੀ। ਔਰ ਇਹ ਮਿਊਨਸਪਲ ਕਾਰਪੋਰੇਸ਼ਨ ਦਾ ਜਿਹੜੇ ਪਾਰਕਸ ਨੇ ਨਾ ਜੀ, ਉਹ ਯੂਰਪ ਦਾ ਸਭ ਤੋਂ ਬੜਾ ਇਹ ਪਾਰਕ ਕੰਸੀਡਰ ਹੁੰਦਾ। ਔਰ ਇੱਥੇ ਕਾਫੀ ਮੁਖਤਲਿਫ ਤਿਉਹਾਰਾਂ ਦੇ ਵਿੱਚ ਨਾ ਜੀ ਇੱਥੇ ਐਕਟੀਵਿਟੀਜ਼ ਵੀ ਹੁੰਦੀਆਂ ਹਨ। ਕੋਈ 80,000 ਬੰਦਾ ਜਿਹੜਾ ਨਾ ਜੀ ਉਹ ਇੱਥੇ ਇਵੈਂਟਸ 'ਤੇ ਹੈ। ਇੱਕ ਘੱਟ 80,000 ਬੰਦਾ ਇੱਥੇ ਕਾਊਂਟ ਹੋਇਆ ਜਿਹੜਾ ਜ਼ਿਆਦਾ ਕਿਸੇ ਇਵੈਂਟ 'ਤੇ ਆਇਆ ਨਾ ਜੀ। ਇਹ ਜਦੋਂ ਬਹਾਰ ਦਾ ਮੌਸਮ ਸ਼ੁਰੂ ਹੁੰਦਾ ਨਾ ਜੀ, ਅਤੇ ਫਿਰ ਇੱਥੇ ਇੱਕ ਮਿਊਜ਼ੀਕਲ ਇਵੈਂਟ ਹੁੰਦਾ, ਉਹਦੇ ਵਿੱਚ ਜਿਤਨੇ ਵੀ ਜਿਹੜੇ ਹੁੰਦੇ ਨਾ ਜੀ ਇਹ ਬੈਂਡਸ ਉਹ ਆਉਂਦੇ ਨੇ, ਯੂਰਪ 'ਚੋਂ ਵੀ ਆਉਂਦੇ ਨੇ, ਲੋਕਲ ਵੀ ਆਉਂਦੇ ਨੇ, UK ਦੇ ਵੀ, ਅਤੇ ਬੜਾ ਫਿਰ ਨੌਜਵਾਨ ਇੱਥੇ ਆਉਂਦੇ ਨੇ ਅਤੇ ਮਿਊਜ਼ਿਕ ਅਤੇ ਨੱਚ ਕੇ ਜੱਲੇ ਹੋ ਜਾਂਦੇ ਨੇ। ਉਹ 2 ਦਿਨ ਚੱਲਦਾ ਜੀ। ਇੱਥੇ ਬੜਾ ਰਸ਼ ਹੋ ਜਾਂਦਾ ਸਿਟੀ ਦੇ ਵਿੱਚ ਉਹਨਾਂ ਦਿਨਾਂ 'ਚ, ਬਾਹਰੋਂ ਮਹਿਮਾਨ ਵੀ ਆਉਂਦੇ ਨੇ। ਜੋ ਕਦੇ ਲੱਗਦੀ ਹੈ ਨਾ ਜੀ ਬਸੰਤ ਲਾਹੌਰ ਵਿੱਚ,
ਉਹ ਇਸ ਕਿਸਮ ਦਾ ਇਵੈਂਟ ਹੁੰਦਾ। ਅਤੇ ਫਿਰ ਜਿਸ ਸ਼ਾਮ ਉਹ ਕੰਮ ਸਾਰਾ ਮੁੱਕਦਾ ਫਿਰ ਇੰਨਾ ਬੜੀ ਇੱਥੇ ਆਤਿਸ਼ਬਾਜ਼ੀ ਹੁੰਦੀ, ਬੜੀ ਗੈਦਰਿੰਗ ਹੁੰਦੀ ਉਹ। ਉਸ ਤੋਂ ਇਲਾਵਾ ਵੀ ਜਨਾਬ ਇੱਥੇ ਮਤਲਬ ਅਗਰ ਕੋਈ ਬੰਦਾ ਕੋਈ ਪ੍ਰਾਈਵੇਟ ਕੋਈ ਇਵੈਂਟ ਕਰਨਾ ਚਾਹੇ ਤਾਂ ਉਹ ਕਾਰਪੋਰੇਸ਼ਨ ਕੋਲੋਂ ਪਰਮਿਸ਼ਨ ਲੈ ਕੇ ਔਰ ਸਬਜੈਕਟ ਟੂ ਜੋ ਵੀ ਉਹਨਾਂ ਦੇ ਐਕਸਪੈਂਸਿਸ ਹਨ ਉਹ ਦੇ ਕੇ ਅਤੇ ਉਹ ਪਰਮਿਸ਼ਨ ਮਿਲ ਜਾਂਦੀ ਹੈ। ਇੱਥੇ ਲੋਕ ਆਪਣੇ ਕੋਈ ਸ਼ਾਦੀਆਂ ਔਰ ਹੋਰ ਵੀ ਕੋਈ ਇਵੈਂਟ ਹੋਏ ਅਤੇ ਉਹ ਕਰ ਸਕਦੇ ਹਨ। ਦੂਜਾ ਜਨਾਬ ਇੱਥੇ ਬੰਦੇ ਆ ਕੁੱਤੇ ਬੜੇ ਲੈ ਕੇ ਆਉਂਦੇ ਨੇ। ਕੁੱਤਾ ਜਿਹੜਾ ਨਾ ਜੀ ਉਹ ਅਟੂਟ ਅੰਗ ਹੈ ਆਲਮੋਸਟ ਹਰ ਗੋਰਾ ਫੈਮਲੀ ਦਾ। ਉਹ ਆਖਦੇ ਨੇ ਕਿ ਬੱਚੇ ਜਿਹੜੇ ਨਾ ਇਹ ਤਾਂ ਛੱਡ ਕੇ ਲੱਗ ਜਾਂਦੇ ਨੇ, ਅਤੇ ਆ ਜਿਹੜਾ ਕੁੱਤਾ ਹੈ ਨਾ ਇਸ ਨਹੀਂ ਛੱਡ ਕੇ ਜਾਣਾ, ਇਸ ਨਾਲ ਹੀ ਰਹਿਣਾ। ਸੋ ਕੁੱਤਿਆਂ ਨੂੰ ਜਨਾਬ ਉਹ ਬੱਚਿਆਂ ਹਾਰ ਹੀ ਰੱਖਦੇ ਨੇ। ਜਿਹੜੇ ਆਪਣੇ ਬੰਦੇ ਨੇ ਜੀ ਉਹ ਕੁੱਤਿਆਂ ਕੋਲੋਂ ਬੜਾ ਡਰਦੇ ਨੇ। ਉਹ ਜਿੱਦਣਾ ਡਰਦੇ ਨੇ ਨਾ ਜੀ ਉਹ ਫਿਰ ਕੁੱਤਾ ਉਤਣਾ ਹੀ ਉਹਨਾਂ ਦੇ ਮਗਰ ਭੱਜਦਾ। ਇਸ ਵਾਸਤੇ ਕੁੱਤੇ ਨੂੰ ਫਾਸਲੇ 'ਤੇ ਰੱਖਣਾ ਤਾਂ ਜ਼ਰੂਰੀ ਹੈ ਕਿ ਹੁਣ ਲਿਫਟ ਹੀ ਨਾ ਕਰਾਓ। ਜੇ ਉਹ ਕੋਲ ਵੀ ਆ ਜਾਏ ਤਾਂ ਹੁਣ ਬਸ ਹਲਕਾ ਜਿਹਾ ਉਹਦੇ ਨਾਲ ਜਿਹੜੀ ਨਾ ਗੁਫ਼ਤਗੂ ਕਰ ਲਓ। ਉਹਦੇ ਨਾਲ ਜਿਹੜਾ ਉਹਦਾ ਮਾਲਕ ਹੈ ਉਹ ਵੀ ਖੁਸ਼ ਹੁੰਦਾ ਅਤੇ ਕੁੱਤਾ ਢੇਰ ਖੁਸ਼ ਹੁੰਦਾ। ਅਤੇ ਕੁੱਤੇ ਹਨ ਵੀ ਬੜੇ ਪਿਆਰੇ ਪਿਆਰੇ ਛੋਟੇ ਛੋਟੇ ਔਰ ਬੜੇ ਵੈਲ ਬਿਹੇਵਡ ਹੁੰਦੇ ਨੇ। ਵੱਢਦੇ ਵੁੱਢਦੇ ਨਹੀਂ, ਖੁੱਲ੍ਹੇ ਵੀ ਛੱਡ ਦੇਣ ਨਾ ਜੀ ਅਤੇ ਉਹ ਆ ਕੇ ਉਹਨਾਂ ਨੂੰ ਸ਼ਾਇਦ ਵੱਢਣਾ ਉਂਝ ਹੀ ਭੁੱਲ ਹੀ ਗਏ ਹੁੰਦਾ। ਉਹਨਾਂ ਨੂੰ ਮਾਲਕ ਕੁਛ ਹੈ ਪਾਣੀ ਅਤੇ ਉਸ ਖਾਣਾ ਉਂਝ ਉਸ ਕਿਤੇ ਖਾਣੀ ਵੀ ਨਹੀਂ ਕੁਛ ਹੈ। ਇਹ ਪਾਰਕ ਜਨਾਬ ਪੂਰਾ ਸਾਲ ਓਪਨ ਹੈ ਅਤੇ ਫ੍ਰੀ ਹੈ। ਇੱਕੋ ਹੀ ਸ਼ੈ ਕਾਰਪੋਰੇਸ਼ਨ ਉਦੋਂ ਕਮਾਉਂਦੀ ਹੈ ਜੀ, ਉਹ ਕਾਰ ਪਾਰਕਿੰਗ ਤੋਂ ਕੋਈ ਥੋੜ੍ਹੇ ਜਿਹੇ ਪੈਸੇ ਲੈਂਦੇ ਨੇ, ਕੋਈ ਪਾਊਂਡ 1 ਘੰਟੇ ਦੀ ਉਹ ਫੀਸ ਲੈਂਦੇ ਨੇ ਜੀ। ਅਤੇ ਉਹ ਉਸ ਤੋਂ ਇਲਾਵਾ ਤਾਂ ਕੋਈ ਇਨਕਮ ਮੈਨੂੰ ਨਹੀਂ ਦਿਸਦੀ ਜਿਹੜੀ ਇੱਥੋਂ ਕਰਦੇ ਨੇ, ਲੇਕਿਨ ਇਹਨ ਬੜਾ ਅੱਛਾ ਰੱਖਿਆ ਨੇ। ਔਰ ਬਹੁਤ ਹੀ ਖੂਬਸੂਰਤ ਨਜ਼ਾਰੇ ਨੇ ਜੀ ਇਹਦੇ। ਇਹ ਵੇਖੋ ਨਾ ਜੀ ਇਹ ਜਿਹੜਾ ਕਾਰਨਰ ਹੈ ਇਸ ਮੈਨੂੰ ਗਵਰਨਮੈਂਟ ਕਾਲਜ ਸਰਗੋਧੇ ਦਾ ਬੋਟੈਨੀਕਲ ਗਾਰਡਨ ਯਾਦ ਕਰਵਾ ਦਿੱਤਾ। ਉਹ ਖੁੱਲ੍ਹਾ ਤਾਂ ਨਾ ਆ ਮਸਜਿਦ ਦੇ ਨਾਲ ਹੁੰਦਾ ਉਹਦੇ ਵਿੱਚ, ਲੇਕਿਨ ਇੰਝ ਹੀ ਨਾ ਜੀ ਬੜੇ ਕਲੋਜ਼ ਕਰਕੇ ਦਰਖਤ ਹੁੰਦੇ, ਬੂਟੀਆਂ ਵੰਨੀਆਂ ਲੱਗੀਆਂ, ਉਹ ਕਿਸਮ ਕਿਸਮ ਦੇ ਬੂਟੇ ਅਜੀਬ ਅਜੀਬ ਜਿਹੜੇ ਅਸੀਂ ਕਦੀ ਨਾ ਵੇਖੇ। ਹੁਣ ਦਾ ਪਤਾ ਨਹੀਂ ਹੁਣ ਉੱਥੇ ਕੀ ਸ਼ੈ ਹੈ, ਮੁਮਕਿਨ ਹੈ ਮਸਜਿਦ ਵੱਡੀ ਕਰਕੇ ਅਤੇ ਗਾਰਡਨ ਦਾ ਕਲਾ ਕਮਾ ਹੋ ਗਿਆ ਹੋਵੇ। ਇਹ ਜਨਾਬ ਉਹ ਜਿਹੜਾ ਜ਼ੂ ਮੈਂ ਤੁਹਾਨੂੰ ਦੱਸਿਆ ਨਾ ਜੀ ਉਹ ਸਟੇਬਲ ਆ ਜਿਹੜਾ ਕਦੀ ਇਹਨਾਂ ਦਾ ਅਸਤਬਲ ਆ, ਇਹ ਉਹਦਾ ਪਿੱਛੇ ਇੱਕ ਇਹਨਾਂ ਨੇ ਕਾਰਨਰ ਬਣਾਏ ਆ, ਉੱਥੇ ਤੁਸੀਂ ਬਹਿ ਜਾਓ। ਸ਼ਰੀਫ ਲੋਕਾਂ ਨੇ ਜਨਾਬ ਆਪਣੇ ਪਿਆਰਿਆਂ ਦੀ ਯਾਦ ਵਿੱਚ ਇੱਥੇ ਬੈਂਚ ਲਵਾ ਦਿੱਤੇ ਨੇ। ਕੋਈ ਕਿਸੇ ਦਾ ਕੋਈ ਮਰ ਗਿਆ ਨਾ ਜੀ ਅਤੇ ਉਹ ਸਦਕਾ ਜਾਰੀਆ ਸਮਝ ਕੇ ਉਹਦੀ ਯਾਦ ਵਿੱਚ ਉਹ ਇਸ ਕਿਸਮ ਦੇ ਕੰਮ ਕਰਦੇ ਨੇ ਜੀ। ਉੱਥੇ ਫੁੱਲ ਲਾ ਦਿੱਤੇ, ਉੱਥੇ ਕੋਈ ਬੈਂਚ ਰਖਵਾ ਛੱਡੇ ਤਾਂ ਜੇ ਉੱਥੇ ਜਿਹੜੇ ਵਿਜ਼ਟਰਸ ਨੇ ਉਹ ਬਹਿ ਜਾਣ, ਰੈਸਟ ਕਰਨ।
ਤੇ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਹੋਸੀ। ਆ ਜਨਾਬ ਜਿਹੜਾ ਮੈਨਚੈਸਟਰ ਹੈ ਨਾ ਜੀ, ਇਹਦਾ ਨਿਸ਼ਾਨ ਜੇ ਬੀ, ਤੇ ਆ ਬੀ ਸਭ ਬੈਠੀਆਂ ਨੇ। ਇਹਦੀ ਬੀਜ਼ ਜਿਹੜੀਆਂ ਨੇ ਜੀ ਪੂਰੇ ਮੈਨਚੈਸਟਰ ਦੇ ਵਿੱਚ ਮੁਖਤਲਿਫ ਜਗ੍ਹਾ 'ਤੇ ਬੜੇ ਬੜੇ ਡਿਜ਼ਾਈਨਾਂ ਦੀਆਂ ਮੁਖਤਲਿਫ ਰੰਗਾਂ ਦੀਆਂ ਬਣਾ ਕੇ ਨਾ ਲਾਈਆਂ ਨੇ, ਅਤੇ ਬੜੀਆਂ ਸੋਹਣੀਆਂ ਲੱਗਦੀਆਂ ਨੇ। ਅਤੇ ਇੱਥੇ ਇੱਕ ਬੀ ਕੀਪਰਸ ਐਸੋਸੀਏਸ਼ਨ ਵੀ ਹੈ, ਅਤੇ ਉਹਨਾਂ ਦਾ ਵੀ ਇਹਦੇ ਵਿੱਚ ਕਾਫੀ ਜਿਹੜਾ ਨਾ ਜੀ ਇੱਕ ਐਸਟੈਬਲਿਸ਼ਮੈਂਟ ਹੈ, ਅਤੇ ਉਹ ਇੱਥੇ ਉਹ ਵੀ ਕਿਸੇ ਦੀਆਂ ਮੈਂ ਤੁਹਾਨੂੰ ਵਿਖਾਸਾਂ। ਇਹ ਸਾਰੇ ਬੈਂਚ ਇੰਝ ਹੀ ਨਾ ਜੀ ਲੋਕਾਂ ਆਪਣੇ ਪਿਆਰਿਆਂ ਦੀ ਯਾਦ ਵਿੱਚ ਇੱਥੇ ਰੱਖੇ ਹਨ, ਅਤੇ ਇਹ ਜਿਹੜਾ ਇਹਦਾ ਐਕਸਪੈਂਸ ਹੈ ਉਹ ਉਹਨਾਂ ਲੋਕਾਂ ਹੀ ਉਠਾਇਆ। ਸਾਡੇ ਮੁਲਕ 'ਚ ਕੋਈ ਪਿਆਰਿਆਂ ਦੀ ਯਾਦ ਵਿੱਚ ਰੱਖ ਜਾਂਦਾ ਅਤੇ ਕੋਈ ਪਿਆਰਾ ਆ ਕੇ ਉਹਨਾਂ ਨੂੰ ਪੱਟ ਕੇ ਲੈ ਜਾਂਦਾ। ਇਹ ਜਨਾਬ ਵੇਖੋ ਮੋਰ ਬੈਠਾ ਅਤੇ ਮੌਸਮ ਦੇ ਬੁੱਲੇ ਲੁੱਟਦਾ ਪਿਆ। ਵਾਹ, ਹਵਾ ਚੱਲ ਰਹੀ ਹੈ ਜੀ, ਬੱਦਲ ਘਿਰ ਕੇ ਆਏ ਨਾ, ਅਤੇ ਵਿੱਚ ਕੋਈ ਬੂੰਦਾ ਬੰਦਾਈ ਵੀ ਹੋ ਜਾਂਦੀ। ਇੱਕ ਹੋਰ ਬੈਂਚ ਜਨਾਬ ਕਿਸੇ ਫੈਮਿਲੀ ਆਪਣੇ ਕਿਸੇ ਬਜ਼ੁਰਗ ਦੇ ਨਾਂ 'ਤੇ ਇੱਥੇ ਰਖਵਾ ਦਿੱਤਾ, ਬਜ਼ੁਰਗ ਦੀ ਯਾਦ ਵਿੱਚ। ਇੱਥੇ ਜਗ੍ਹਾ ਜਗ੍ਹਾ 'ਤੇ ਨਾ ਜੀ ਕਿ ਕਿਸੇ ਸੜਕ ਦੇ ਕਿਨਾਰੇ ਕਿਤੇ ਕੋਈ ਐਕਸੀਡੈਂਟ ਹੋਇਆ, ਕਿਸੇ ਦਾ ਕੋਈ ਮਰ ਗਿਆ, ਅਤੇ ਉੱਥੇ ਉਹ ਨਾ ਜੀ ਫੁੱਲ ਰੱਖਣਾ ਸ਼ੁਰੂ ਕਰ ਦਿੰਦੇ ਨੇ, ਔਰ ਉੱਥੇ ਉਹ ਫੁੱਲ ਚੱਲਦੇ ਹੀ ਰਹਿੰਦੇ ਨੇ। ਉਹ ਫਿਰ ਇੱਕ ਟਰਡੀਸ਼ਨ ਬਣ ਜਾਂਦੀ ਹੈ। ਉਹ ਫੈਮਲੀ ਫਰੈਂਡਸ ਉਹ ਆਉਂਦਿਆਂ ਜਾਂਦਿਆਂ, ਔਰ ਖ਼ਾਸ ਤੌਰ 'ਤੇ ਉਹਦੇ ਬਰਸੀ ਦੇ ਉੱਤੇ ਉੱਥੇ ਢੇਰ ਫਿਰ ਉਹ ਫੁੱਲ ਜਿਹੜੇ ਨੇ ਜੀ ਉਹ ਪਏ ਹੁੰਦੇ ਨੇ। ਅਤੇ ਇੰਝ ਕਰਕੇ ਨਾ ਜੀ ਆਪਣੀ ਜ਼ਿੰਦਗੀ ਨੂੰ ਆਪਣੇ ਇਹਨਾਂ ਜੈਸਚਰਜ਼ ਨਾਲ ਹੋਰ ਖੂਬਸੂਰਤ ਕਰ ਦਿੰਦੇ ਨੇ। ਕਿਤੇ ਰਫੀਕੀ ਫੈਮਿਲੀ ਗਰੁੱਪ ਮੈਂਬਰਸ ਦੀ ਫੈਮਿਲੀ ਨੇ ਜਨਾਬ ਆਪਣੇ ਹਸਬੈਂਡ ਅਤੇ ਬਾਪ ਅਤੇ ਜੋ ਜਿਸ ਦਾ ਜੋ ਉਹਦਾ ਰਿਸ਼ਤਾ, ਉਹਨਾਂ ਸਾਰਿਆਂ ਨੇ ਲਈ ਆਪਣਾ ਬੈਂਚ ਰਖਵਾ ਛੱਡਿਆ ਨੇ। ਮਰਨ ਤੋਂ ਪਹਿਲੇ ਸਾਨੂੰ ਆਪਣੇ ਰਿਸ਼ਤਿਆਂ ਨੂੰ ਵੈਲਿਊ ਕਰਨਾ ਚਾਹੀਦਾ ਜੀ, ਆਪਣੇ ਦੋਸਤਾਂ ਨੂੰ, ਆਪਣੇ ਅਜ਼ੀਜ਼ੋ ਅਕਾਰਬ, ਸਾਡੇ ਆਸ ਪਾਸ ਜਿਹੜੇ ਵੀ ਸਾਡੇ ਹਮਸਾਏ ਨੇ, ਲੋਕ ਜਿਤਨੇ ਰਹਿੰਦੇ ਨੇ ਉਹਨਾਂ ਨੂੰ ਵੈਲਿਊ ਕਰੋ ਜੀ। ਆਪਣੀ ਸਿਹਤ ਨੂੰ ਵੈਲਿਊ ਕਰੋ, ਆਪਣੀ ਫੁਰਸਤ ਨੂੰ ਵੈਲਿਊ ਕਰੋ, ਰੱਬ ਨੂੰ ਯਾਦ ਰੱਖੋ, ਰੱਬ ਦੀ ਮਖਲੂਕ ਦੇ ਨਾਲ ਪਿਆਰ ਕਰੋ। ਇਹ ਵੇਖੋ ਜੀ ਕੁੱਤੇ ਖੋਤੇ ਹਰ ਸ਼ੈ ਦੀ ਨਾਵੇ ਮੌਜ ਲੱਗੀ ਇੱਥੇ, ਇਹਨਾਂ ਨੂੰ ਪਿਆਰ ਕਰਦੇ ਨੇ। ਔਰ ਮੈਂ ਇਹ ਸਮਝਣਾ ਇਹ ਜਾਨਵਰਾਂ ਦੇ ਨਾਲ ਵੀ, ਇਨਸਾਨਾਂ ਨਾਲ ਵੀ ਕਰਦੇ ਨੇ, ਜਾਨਵਰਾਂ ਦੇ ਨਾਲ ਵੀ ਬੜਾ ਪਿਆਰ ਕਰਦੇ ਨੇ, ਅਤੇ ਉਹਦੀ ਵਜ੍ਹਾ ਤੋਂ ਵੀ ਇਹਨਾਂ ਦੇ ਰਹਿਮਤ ਹਨ। ਲਓ ਜਨਾਬ, ਰਾਜ਼ੀ ਬਾਜ਼ੀ ਰਵੋ, ਖੁਸ਼ ਰਵੋ। ਉਮੀਦ ਹੈ ਅੱਜ ਦੀ ਸੈਰ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜਨਾਬ ਜੇ ਪਸੰਦ ਆਏ ਤਾਂ ਇਹਦੀ ਟੱਲੀ ਵੀ ਮੰਡ ਛੱਡੋ। ਤੁਹਾਨੂੰ ਮੇਰੀ ਵੀਡੀਓਜ਼ ਮਿਲਦੀਆਂ ਰਹਿਣ। ਖੁਸ਼ ਰਵੋ, ਰੱਬ ਰਾਖਾ।